ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਾਡੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ, ਦੁਖਦਾਈ ਖਬਰ ਦੇ ਉੱਪਰ ਪਾਇਓ ਜ਼ਰਾ ਚਾਨਣਾ। ਲਖਨਊ ਤੋਂ ਖਬਰ ਆ ਰਹੀ ਹੈ ਕਿ ਇੱਕ ਕੋਚਿੰਗ ਸੈਂਟਰ ਦੇ ਅੰਦਰ ਭਿਆਨਕ ਅੱਗ ਲੱਗ ਗਈ। ਉਸ ਤੋਂ ਬਾਅਦ ਖਬਰ ਤਾਂ ਇਹ ਵੀ ਹੈ ਕਿ ਕਈ ਜਾਨਾਂ ਗਈਆਂ ਨੇ ਤੇ ਉੱਥੇ ਤਸਵੀਰਾਂ ਹੁਣ ਇਹ ਵੀ ਆ ਰਹੀਆਂ ਸਾਹਮਣੇ ਵੀ ਉੱਥੇ ਜੋਗੀ ਹੋਣੀ ਵੀ ਮੌਕੇ ਤੇ ਪਹੁੰਚ ਗਏ ਨੇ, ਜਾਇਜ਼ਾ ਲਿਆ ਜਾ ਰਿਹਾ ਸੀ। ਮੇਰੇ ਖਿਆਲ ਦੇ ਨਾਲ ਗੁਰਪ੍ਰੀਤ, ਜੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਤਾਂ ਆਪਾਂ ਸ਼ਾਇਦ ਇਸ ਮਹੀਨੇ ਦੇ 1.5 ਮਹੀਨੇ ਜਾਂ ਕਹਿ ਲਓ ਕਿ ਵਕਫੇ ਦੇ ਦੌਰਾਨ ਦੂਜਾ ਤੀਜਾ ਅਗਨੀ ਕਾਂਡ ਆਪਣੀ ਆਡੀਅנס ਦੇ ਨਾਲ ਡਿਸਕਸ ਕਰ ਰਹੇ ਹਾਂ ਜੀ। ਕਿਉਂਕਿ ਇੱਕ ਪਹਿਲਾਂ ਆਪਾਂ ਹੋਟਲ ਦੇ ਵਿੱਚ ਵੀ ਦੇਖਿਆ, ਕੁਝ ਪੰਜਾਬ ਦੇ ਵਿੱਚ ਵੀ ਇੱਕਾ ਦੁੱਕਾ ਘਟਨਾਵਾਂ ਹੋਈਆਂ ਨੇ। ਸਬਕ ਨਹੀਂ ਸਿੱਖਿਆ ਜਾ ਰਿਹਾ ਤਾਂ ਖੈਰ ਮੁੱਢਲੇ ਤੌਰ ਤੇ ਜੇ ਦੇਖੀਏ ਤੇ ਅਜੇ ਕੋਈ ਪੁਖਤਾ ਕਾਰਨ ਤੇ ਪੁਸ਼ਟ ਨਹੀਂ ਹੋਏ, ਪਰ ਦੱਸਿਆ ਜਾ ਰਿਹਾ ਕਿ ਕੋਈ ਹੋ ਸਕਦਾ ਇਸ ਤਰ੍ਹਾਂ ਦੀ ਹਾਲਤ ਬਣੀ ਹੋਵੇ ਕਿ ਜਿਵੇਂ ਸ਼ਾਰਟ ਸਰਕਟ ਜਿਹੜੇ ਆ ਜਾਂਦੇ ਆ ਜੀ। ਸ਼ਾਰਟ ਸਰਕਟ ਦਾ ਇੱਕ ਵੱਡਾ ਕਾਰਨ ਜਿਹੜਾ ਉਹ ਮੰਨਿਆ ਜਾ ਸਕਦਾ ਹੈ। ਤਾਂ ਹੁਣ ਇਸ ਮਾਮਲੇ ਦੇ ਵਿੱਚ ਬਈ ਗੱਲ ਇਹ ਆ ਕਿ ਜੇ ਆਪਾਂ ਦੇਖੀਏ ਇਹ ਤੇ ਪਤਾ ਨਹੀਂ ਲੱਗ ਸਕਿਆ ਕਿ ਕਾਰਨ ਕੀ ਨੇ, ਪਰ ਜਿਸ ਬਿਲਡਿੰਗ ਦੇ ਵਿੱਚ ਅੱਗ ਲੱਗੀ ਉਹ ਅਲੀਗੰਜ ਇਲਾਕੇ ਦੇ ਵਿੱਚ ਬੇਸਮੈਂਟ ਗਰਾਊਂਡ ਤੇ ਪਹਿਲੇ ਫਲੋਰ ਤੇ ਪੈਟ ਸ਼ਾਪ ਤੇ ਕਲੀਨਿਕ ਹੈ ਤੇ ਦੂਜੇ ਫਲੋਰ ਤੇ ਲਰਨਿੰਗ ਸਪੇਸ ਨਾਮ ਦੀ ਲਾਇਬ੍ਰੇਰੀ ਯਾਨੀ ਕੋਚਿੰਗ ਸੈਂਟਰ ਹੈ ਤੇ ਹੈਡ ਹਾਪਰ ਸਟੂਡੀਓ ਹੈ ਜਿਹਦੇ ਵਿੱਚ 3D ਆਰਟ ਪ੍ਰੋਡਕਸ਼ਨ ਤੇ ਗੇਮ ਅਸੈਸ ਆਊਟਸੋਰਸਿੰਗ ਦਾ ਕੰਮ ਹੁੰਦਾ ਹੈ। ਤਾਂ ਜਾਣਕਾਰੀ ਦੇ ਮੁਤਾਬਕ ਜੋ ਮੀਡੀਆ ਰਿਪੋਰਟਾਂ ਦੱਸ ਰਹੀਆਂ ਨੇ ਕਿ ਅੱਗ ਫੈਲਣ ਤੋਂ ਬਾਅਦ ਦੂਸਰੇ ਫਲੋਰ ਤੇ ਚਲੇ ਗਈ ਤੇ ਜਿੱਥੇ ਆਪਾਂ ਕਹਿ ਲਈਏ ਕਿ ਜਿਹੜੇ ਸਟੂਡੈਂਟ ਸੀਗੇ ਉਹਨਾਂ ਨੇ ਖੁਦ ਨੂੰ ਬਾਥਰੂਮ ਦੇ ਵਿੱਚ ਬੰਦ ਕਰ ਲਿਆ ਜਾਨ ਬਚਾਉਣ ਲਈ। ਇੱਕ ਬੱਚੇ ਨੇ ਤੇ ਫਲੋਰ ਤੇ ਸ਼ਾਇਦ ਛਾਲ ਵੀ ਮਾਰੀ। ਦੱਸਦੇ ਆ ਕਿ ਉਹਦੇ ਸੱਟਾਂ ਲੱਗ ਗਈਆਂ। 5 ਲੋਕ ਤੇ ਦੱਸਦੇ ਆ ਤਾਰਾਂ ਦੇ ਨਾਲ ਲਟਕ ਕੇ ਉਹ ਬਈ ਆਏ ਨੇ। ਹੁਣ ਜੇ ਇਹਦੇ ਵਿੱਚ ਆਪਾਂ ਕੈਜੂਅਲਟੀ ਦੀ ਗੱਲ ਕਰੀਏ ਤਾਂ ਹੁਣ ਤੱਕ 15 ਮੌਤਾਂ ਰਿਪੋਰਟ ਹੋ ਰਹੀਆਂ ਨੇ ਗੁਰਪ੍ਰੀਤ। ਤੇ ਅਸੀਂ ਆਡੀਅנס ਨੂੰ ਨੋਟ ਕਰਾ ਦਈਏ ਕਿ ਇਹ ਕੋਈ ਫਾਈਨਲ ਅੰਕੜਾ ਨਹੀਂ ਹੁੰਦਾ। ਜਦੋਂ ਇਸ ਤਰ੍ਹਾਂ ਦੀ ਕੋਈ ਤਰਾਸਦਿਕ ਘਟਨਾ ਵਾਪਰਦੀ ਹੈ ਤਾਂ ਕੋਈ ਜਾਨੀ ਮਾਲੀ ਨੁਕਸਾਨ ਫਾਈਨਲ ਨਹੀਂ ਹੁੰਦਾ। ਉਹਦੇ ਚ ਅੱਗੇ ਜਾ ਕੇ ਕੋਈ ਵਾਧਾ ਘਾਟਾ ਵੀ ਹੋ ਸਕਦਾ, ਉਹਦੀ ਗੁੰਜਾਇਸ਼ ਰੱਖਣੀ ਲਾਜ਼ਮੀ ਆ। ਉਹ ਖੈਰ ਬੜਾ ਹੀ ਭਿਆਨਕ ਹਾਦਸਾ ਹੈ। 3 ਔਰਤਾਂ ਤੇ 12 ਮੇਲ, ਇਹਨਾਂ 15 ਮੌਤਾਂ ਦਾ ਜਿਹੜਾ ਅੰਕੜਾ ਉਹਦੇ ਵਿੱਚ ਦੱਸੇ ਜਾਂਦੇ ਆ। ਤੇ ਜ਼ਿਆਦਾਤਰ ਜਿਹੜੇ ਸਟੂਡੈਂਟ ਆ ਉਹ 20 ਤੋਂ 30 ਸਾਲ ਦੀ ਦਰਮਿਆਨ ਦੇ ਨੇ। ਤਾਂ ਬੜੇ ਭਿਆਨਕ ਦ੍ਰਿਸ਼ ਨੇ, ਬਹੁਤ ਹੀ ਭਿਆਨਕ ਦ੍ਰਿਸ਼ ਨੇ। ਸ਼ਾਇਦ ਕੁਝ ਬਿੱਲੀਆਂ ਵਗੈਰਾ ਵੀ ਜਿਹੜੀਆਂ ਤੁਸੀਂ ਦੇਖਿਆ ਹੋਣਾ ਹੈ, ਫਾਇਰ ਫਾਈਟਰ ਜਿਹੜੇ ਆ ਉਹ ਆਪਣੇ ਹੱਥਾਂ 'ਚ ਚੱਕੀ ਫਿਰਦੇ ਆ। ਕੁਛ ਜਿਹੜੇ ਆਪਣੇ ਪਿਆਰਿਆਂ ਨੂੰ ਗਵਾ ਚੁੱਕੇ ਆ ਉਹਨਾਂ ਦੇ ਵਿਲਕਦੇ ਚਿਹਰੇ, ਕੁਰਲਾਪ ਕਰਦੇ ਉਹਨਾਂ ਦੇ ਹਿਰਦੇ ਜਿਹੜੇ ਆ ਉਹ ਦੇਖਿਆ ਨਹੀਂ ਦੇਖੀਦੇ। ਇੰਨੀ ਜ਼ਿਆਦਾ ਕਹਿ ਲਓ ਕਿ ਮੰਜ਼ਰ ਦੀ ਭਿਆਨਕਤਾ ਹੈ ਕਿ ਅਥਰੂ ਆਪਣੇ ਆਪ ਹੀ ਟਪਕਦੇ ਆ ਜੇ ਤੁਹਾਡੇ ਵਿੱਚ ਇਨਸਾਨੀਅਤ ਹੈ। ਜਿਸ ਤਰ੍ਹਾਂ ਦਿਲ ਦਹਿਲਾਉਣ ਵਾਲਾ ਇਹ ਅਗਨੀ ਕਾਂਡ ਅਸੀਂ ਤਸਵੀਰਾਂ ਰਾਹੀਂ ਦੇਖਦੇ ਹਾਂ। ਤਾਂ ਯੋਗੀ ਆਦਿੱਤਿਆਨਾਥ ਚਲੇ ਗਏ ਨੇ, ਹੋਰ ਵੀ ਆਫੀਸ਼ੀਅਲਸ ਉੱਥੇ ਪਹੁੰਚੇ ਨੇ।
ਹੁਣ ਵੇਖਣਾ ਹੋਏਗਾ ਕਿ ਜਾਂਚ ਮੁਕੰਮਲ ਹੋਣ ਤੋਂ ਬਾਅਦ ਕੀ ਕਾਰਨ ਫਾਈਨਲ ਹੁੰਦਾ ਹੈ। ਤਾਂ ਜੋ ਵੀ ਹੈ ਬਹੁਤ ਹੀ ਮੰਦਭਾਗੀ ਘਟਨਾ ਹੈ। ਤੇ ਕੁਝ ਦੇ ਨਾਮ ਜਿਹੜੇ ਆ ਉਹ ਮਤਲਬ ਕਿ ਟਰਾਮਾ ਸੈਂਟਰ ਦੇ ਵਿੱਚ ਜਿਹੜੇ ਭਰਤੀ ਹੈ ਉਹਨਾਂ ਦੇ ਵੀ ਸਾਹਮਣੇ ਆਏ ਆ, ਕੁਝ ਜਿਹੜੇ ਮਰ ਗਏ ਨੇ, ਕੁਝ ਉਹਨਾਂ ਦੇ ਨਾਮ ਵੀ ਸਾਹਮਣੇ ਆਏ ਆ। ਬਾਕੀ ਕੱਲ ਤੱਕ ਪਤਾ ਲੱਗੇਗਾ। ਬਹੁਤ ਹੀ ਭਿਆਨਕ ਹਾਦਸਾ ਹੋਇਆ ਹੈ ਗੁਰਪ੍ਰੀਤ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਗੱਲ ਖਹਿਰਾ ਹੋਣਾ ਦੀ ਕਰਦੇ ਹਾਂ। ਖਹਿਰਾ ਹੋਣੀ ਗੱਡੀ 'ਚ ਬੈਠਿਆਂ ਅੱਜ ਇੱਕ ਵੀਡੀਓ ਸਾਂਝੀ ਕਰਦੇ ਨੇ ਤੇ ਟਾਈਟਲ ਉਸ ਦਾ ਲਿਖਿਆ ਹੋਇਆ ਸੀ ਵੀ ਸੁਪਰ ਬਿਗ ਬ੍ਰੇਕਿੰਗ। ਤੇ ਕੀ ਮਾਮਲਾ ਹੈ ਜੀ? ਹੁਣ ਖਹਿਰਾ ਕੱਲ ਹੋਣੀ ਕੱਲ ਜਿਹੜਾ ਗੁਰਪ੍ਰੀਤ ਕੱਲ ਲਾਈਵ ਹੋਏ ਸਨ। ਜੀ ਕੱਲ ਲਾਈਵ ਹੋਏ ਸੀ ਜੀ, ਪਰ ਉਹ ਜਿਹੜਾ ਖੁਲਾਸਾ ਕਰ ਰਹੇ ਨੇ ਉਹ ਤਾਂ ਤਰੋ ਤਾਜ਼ਾ ਹੈ, ਕਿਉਂਕਿ ਬਿਆਨ ਇਧਰੋਂ ਕੋਈ ਨਹੀਂ ਆਉਂਦਾ ਸਰਕਾਰ ਵਾਲੇ ਪਾਸਿਓਂ। ਇੰਟਰਸਟਿੰਗ ਗੱਲ ਹੈ ਗੁਰਪ੍ਰੀਤ, ਤੁਹਾਡੀ ਗੱਲ ਤੋਂ ਮੈਨੂੰ ਗੱਲ ਯਾਦ ਆ ਗਈ ਕਿ ਆਮ ਤੌਰ ਤੇ ਚੀਮਾ ਸਾਹਿਬ, ਤੁਹਾਨੂੰ ਪਤਾ ਹੈ ਚੀਮਾ ਸਾਹਿਬ ਉਹ ਮੰਤਰੀ ਆ ਜਿਨ੍ਹਾਂ ਦੇ ਕੋਲ ਰਫੂਗਰੀ ਦਾ ਵੀ ਮੰਤਰਾਲਾ ਹੈ, ਕਿਉਂਕਿ ਇਹ ਰਫੂਗਰੀ ਬੜੀ ਸੋਹਣੀ ਕਰਦੇ ਨੇ। ਇਹਨਾਂ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਇਸ ਮਾਮਲੇ 'ਚ, ਤੇ ਪਰ ਅੱਜ ਜਦੋਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਸਨ ਤਾਂ ਇਹਨਾਂ ਨੂੰ ਜਦੋਂ ਇਹ ਪ੍ਰਸ਼ਨ ਕੀਤਾ ਗਿਆ, ਗੌਰ ਨਾਲ ਵੇਖੋ, ਜੇ ਨਹੀਂ ਤੇ ਮੈਂ ਤੁਹਾਨੂੰ ਉਹ ਵੀਡੀਓ ਦਾ ਲਿੰਕ ਵੀ ਦੇ ਦਿਆਂਗਾ। ਉਹਦੇ ਵਿੱਚ ਕੀ ਆ ਕਿ ਜਦੋਂ ਸੁਖਪਾਲ ਸਿੰਘ ਖਹਿਰਾ ਦੇ ਇਸ ਖੁਲਾਸੇ ਦਾ ਜ਼ਿਕਰ ਹੋਇਆ ਤਾਂ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਕਰਕੇ ਤੁਰ ਗਏ। ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਜਿਸ ਸੁਖਪਾਲ ਸਿੰਘ ਖਹਿਰਾ ਦੀ ਤੇ ਕਮਜ਼ੋਰੀ ਲੱਭਦੇ ਰਹਿੰਦੇ ਆ ਕਿ ਕਿਤੇ ਸੁਖਪਾਲ ਖਹਿਰਾ ਕਾਬੂ ਆ ਜਾਵੇ ਤੇ ਅਸੀਂ ਇਹਦਾ ਖਹਿੜਾ ਨਾ ਛੱਡੀਏ। ਜੇ ਸੁਖਪਾਲ ਸਿੰਘ ਖਹਿਰਾ ਦਾ ਦਾਵਾ ਬਿਲਕੁਲ ਰੱਦੀ ਹੁੰਦਾ, ਬਿਲਕੁਲ ਗਲਤ ਹੁੰਦਾ, ਤੇ ਇਹਨਾਂ ਨੇ ਤੇ ਮੰਜੀ ਠੋਕਣੀ ਸੀ ਟਕਾ ਕੇ। ਇਹ ਬੜੀ ਇੰਟਰਸਟਿੰਗ ਕਹਾਣੀ ਹੈ। ਅੱਛਾ, ਮੈਂ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹਾਂਗਾ ਕਿ ਖੁਲਾਸਾ ਕਿਵੇਂ। ਖੁਲਾਸਾ ਐਵੇਂ ਸੀਗਾ, ਇਹਨਾਂ ਨੇ ਜ਼ਿਕਰ ਕੀਤਾ ਹੈ ਕਿ ਜਿਹੜੀ ਲੈਬ ਤੋਂ ਇਹਨਾਂ ਨੇ ਰਿਪੋਰਟ ਤਸਦੀਕ ਕਰਵਾਈ ਆ ਪ੍ਰਮਾਣਤਾ ਦੀ, ਐਕਚੁਅਲ ਦੇ ਵਿੱਚ ਪੁਲਿਸ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ, ਉਹਨਾਂ ਦੀ ਵੀਡੀਓ ਰਿਕਾਰਡਿੰਗ ਕੀਤੀ ਆ। ਪੁੱਛਗਿੱਛ ਦੇ ਵਿੱਚ ਉਹਨਾਂ ਨੇ ਕੁਝ ਮਨੀ ਸੀਵੋਣ ਦੀ ਗੱਲ ਕਹੀ ਆ, ਇੱਕ ਪੁਲਿਸ ਅਧਿਕਾਰੀ ਦੀ ਚੈਟ ਦੀ ਗੱਲ ਕੀਤੀ ਆ, ਤੇ ਉਹ ਮਤਲਬ ਇਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਇਹ ਫਰਜ਼ੀਵਾੜਾ ਕੀਤਾ ਗਿਆ ਹੈ। ਇਹ ਗੁਰਪ੍ਰੀਤ ਬੜੀ ਇੰਟਰਸਟਿੰਗ ਕਹਾਣੀ ਹੋ ਗਈ। ਪਰ ਗੁਰੂਗ੍ਰਾਮ ਪੁਲਿਸ ਦਾ ਇੱਕ ਅਧਿਕਾਰੀ ਇਸ ਗੱਲ ਤੋਂ ਡਿਨਾਈ ਕਰਦਾ, ਉਹ ਕਹਿੰਦਾ ਕਿ ਨਹੀਂ ਜੀ ਐਸਾ ਕੁਛ ਨਹੀਂ ਹੈ। ਪਰ ਉਹ ਇੱਕ ਇੰਸਪੈਕਟਰ ਲੈਵਲ ਦਾ ਬੰਦਾ ਹੈ। ਜੇ ਤੇ ਕਮਿਸ਼ਨਰ ਹੋਵੇ, ਐਸਐਸਪੀ ਹੋਵੇ, ਕੋਈ ਆਈਜੀ, ਡੀਆਈਜੀ, ਕੋਈ ਏਡੀਜੀਪੀ, ਡੀਜੀਪੀ ਹੋਵੇ, ਫਿਰ ਤਾਂ ਆਪਾਂ ਕਹਿ ਸਕਦੇ ਕਿਉਂਕਿ ਇਹ ਮਾਮਲਾ ਹਾਈ ਪ੍ਰੋਫਾਈਲ ਆ। ਇੱਕ ਇੰਸਪੈਕਟਰ ਦਾ ਡਿਨਾਈਲ ਜਿਹੜਾ ਹੈ ਉਹ ਇਸ ਕਰਕੇ ਮੈਂ ਕਹਿ ਰਿਹਾ, ਮੇਰੇ ਕੋਲ ਆਧਾਰ ਆ, ਮੈਂ ਤੁਹਾਨੂੰ ਦੱਸਦਾ ਕਿ ਜਿੰਨੀ ਕੁ ਫਿਰ ਮੈਂ ਜਾਣਕਾਰੀ ਪ੍ਰਾਪਤ ਕੀਤੀ ਇਧਰੋਂ ਉਧਰੋਂ, ਦਰਅਸਲ ਕੀ ਹੈ ਕਿ ਸੁਖਪਾਲ ਖਹਿਰਾ ਨੂੰ, ਮੈਂ ਬਹੁਤੇ ਸੋਰਸ ਆਪਦੇ ਰਿਵੀਲ ਨਹੀਂ ਕਰ ਸਕਦਾ ਗੁਰਪ੍ਰੀਤ, ਕਿ ਅਸਲ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਕੋਈ ਕਰੀਬੀ ਆਈਪੀਐਸ ਸੀ ਜਿਹੜਾ ਕਿ ਕਦੇ ਪੰਜਾਬ ਦੇ ਵਿੱਚ ਤੈਨਾਤ ਸੀ ਜੀ। ਅਸਲ ਦੇ ਵਿੱਚ ਉਸ ਨੇ ਹੀ ਸੁਖਪਾਲ ਸਿੰਘ ਖਹਿਰਾ ਨੂੰ ਜਾਣਕਾਰੀ ਦੇ ਦਿੱਤੀ ਜੀ। ਇਹ ਮਹੱਤਵਪੂਰਨ ਸੀ ਕਿ ਮਤਲਬ ਕਿ ਪੁਲਿਸ ਦੇ ਹੀ ਕਿਸੇ ਅਧਿਕਾਰੀ ਨੇ, ਏਬੀਸੀ ਕੋਈ ਵੀ ਹੋਵੇ, ਤਾਂ ਉਹਨੇ ਦੱਸਿਆ ਕਿ ਆ ਮਾਜਰਾ ਹੋ ਗਿਆ। ਤਾਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਤਾਂ ਹੀ ਕਿਹਾ ਸੀਗਾ ਕਿ ਮੈਂ ਚੈਲੰਜ ਕਰਦਾ, ਮੈਨੂੰ ਝੁਠਲਾ ਕੇ ਦਿਖਾਓ। ਹੁਣ ਝੁਠਲਾਇਆ ਕਿਵੇਂ ਜਾਏਗਾ ਕਿ ਜਦੋਂ ਤੁਸੀਂ ਐਵੀਡੈਂਸ਼ੀਅਲ ਚੀਜ਼ਾਂ ਲਿਆਓਗੇ? ਉਹਨਾਂ ਨੇ ਤਾਂ ਕਹਿਤੀ ਜਿਹੜੀ ਗੱਲ ਕਹਿਣੀ ਸੀ। ਤਾਂ ਜਦੋਂ ਮੈਂ ਇਸ ਗੱਲ ਦਾ ਥੋੜਾ ਜਿਹਾ ਨੁਕਤਾ ਫੜਿਆ ਤਾਂ ਮੈਨੂੰ ਸਮਝ ਲੱਗੀ ਕਿ ਕਿਸੇ ਅਧਿਕਾਰੀ ਨੇ ਇਹਨਾਂ ਨੂੰ ਜਾਣਕਾਰੀ ਦਿੱਤੀ ਹੈ, ਤਾਂ ਮੈਂ ਤੁਰੰਤ ਥੋੜਾ ਜਿਹਾ ਅੱਗੇ ਜਾ ਕੇ ਪਤਾ ਕਰਨ ਦਾ ਯਤਨ ਕੀਤਾ। ਫਿਰ ਗੇਮ ਖਲੋਤੀ ਕਿੱਥੇ ਹੈ? ਆਬਵੀਅਸ ਹੈ ਨਾ, ਬਤੌਰ ਮੀਡੀਆ ਕਰਮੀ ਤੁਹਾਡੀ ਇਹ ਜਿਗਿਆਸਾ ਰਹੇਗੀ ਨਾ ਕਿ ਜੇ ਇਨਫੋਰਮੇਸ਼ਨ ਆਈ ਹੈ ਉਹ ਰੌਂਗ ਹੈ, ਰਾਈਟ ਹੈ, ਤਾਂ ਫਿਰ ਮਾਮਲਾ ਕਿੱਥੇ ਆ? ਤਾਂ ਮੈਨੂੰ ਇੱਕ ਇੰਟਰਸਟਿੰਗ ਜਾਣਕਾਰੀ ਮਿਲੀ ਹੈ ਗੁਰਪ੍ਰੀਤ, ਇੰਟਰਸਟਿੰਗ ਹੈ, ਵੈਰੀ ਇੰਟਰਸਟਿੰਗ, ਇਨਫੈਕਟ ਤੁਹਾਡੇ ਲਈ ਨਵੀਂ ਵੀ ਹੋਏਗੀ, ਕਿ ਦੱਸਦੇ ਆ ਕਿ ਜੇ ਇਹਨਾਂ ਗੱਲਾਂ ਦੀ ਆਪਾਂ ਗੱਲ ਕਰੀਏ ਕਿ ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਦਾਵਾ ਹੈ ਉਹਦੇ ਮੁਤਾਬਕ ਜੋ ਚੀਜ਼ਾਂ ਹੈਗੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਮਿਸਟਰ ਸ਼ਾਹ ਨੇ ਤਲਬ ਕਰ ਲਈਆਂ ਕਿ ਮੈਨੂੰ ਦਿਓ ਜੀ। ਇਹ ਬੜੀ ਵੱਡੀ ਗੱਲ ਸੀ ਮੇਰੇ ਵਾਸਤੇ
ਜਿਵੇਂ ਹੀ ਮੈਂ ਮਤਲਬ ਕਿ ਅੱਗੇ ਵੱਧਦਾ ਤੁਰਿਆ ਗਿਆ ਇਸ ਮਾਮਲੇ ਦੇ ਵਿੱਚ ਜਿਗਿਆਸਾ ਵਸ, ਤਾਂ ਮੈਨੂੰ ਜੀ, ਇਹ ਪਤਾ ਲੱਗਿਆ ਕਿ ਕੁਝ ਸਮਾਨ ਤੇ ਹੈ ਇਸ ਚੀਜ਼ ਨਾਲ ਜੁੜਿਆ। ਹੁਣ ਮੈਂ ਇਹਦੀ ਪੁਸ਼ਟੀ ਨਹੀਂ ਕਰ ਸਕਦਾ ਕੀ ਆ, ਕਿ ਜੀ, ਕੁਝ ਤੇ ਹੈ ਇਸ ਰਿਪੋਰਟ ਦੇ ਮਾਮਲੇ ਨਾਲ ਜੁੜਿਆ, ਕੁਝ ਤੇ ਹੈ ਜੋ ਸ਼ਾਹ ਸਾਹਿਬ ਨੇ ਮੰਗਾ ਲਿਆ ਕਿ ਮੇਰੇ ਹੱਥ ਦਿਓ, ਫਿਰ ਮੈਂ ਦੇਖਾਂਗਾ ਕੀ ਕਰਨਾ ਹੈ, ਕੀ ਕਰਨ ਯੋਗ ਹੈ। ਜੀ, ਇਹ ਵੀ ਹੁਣ ਬੜੀ ਗੇਮ ਜਿਹੜੀ ਆ ਕਸੂਤੀ ਆ, ਇਹ ਵੀ ਗੇਮ ਬੜੀ ਕਸੂਤੀ ਆ। ਤਾਂ ਖੈਰ ਇਹ ਮਾਮਲਾ ਬੜਾ ਇੰਟਰਸਟਿੰਗ ਹੋ ਗਿਆ, ਕਿਉਂਕਿ ਦੇਖੋ ਫਿਰ ਥੋੜਾ ਜਿਹਾ ਆਪਾਂ ਨੂੰ ਪਿੱਛੇ ਜਾਣਾ ਪਵੇਗਾ ਕਿ ਇਹਨਾਂ ਨੇ ਤੇ ਲੈਬ ਦਾ ਨਾਂ ਹੀ ਨਹੀਂ ਜਨਤਕ ਕੀਤਾ ਹੁਣ ਤੱਕ ਪੰਜਾਬ ਸਰਕਾਰ ਨੇ। ਮਾਮਲਾ ਤਦ ਵੀ ਡਾਊਟਫੁਲ ਹੋ ਜਾਂਦਾ ਨਾ। ਜੀ, ਸੈਕੰਡ ਥਿੰਗ ਕਿ ਜੇ ਆਪਾਂ ਵੇਖੀਏ ਫਿਰ ਤੁਹਾਨੂੰ ਪਿੱਛੇ ਹੋਰ ਜਾਣਾ ਪਵੇਗਾ ਗੁਰਪ੍ਰੀਤ, ਟਾਈਮਲਾਈਨ 'ਚ ਝਾਕਣਾ ਪਵੇਗਾ। ਅਕਤੂਬਰ ਦੇ ਵਿੱਚ ਬਿਲਕੁਲ, ਇਹ ਵੀਡੀਓ ਦਾ ਰੌਲਾ ਪੈਂਦਾ, ਯਾਦ ਹੈ ਤੁਹਾਨੂੰ? ਜੀ, ਜਦੇ ਹੀ ਇਹਦੇ ਤੇ FIR ਹੁੰਦੀ ਹੈ, ਯਾਦ ਹੈ ਤੁਹਾਨੂੰ? ਜੀ, ਫਿਰ ਕੀ ਹੁੰਦਾ ਹੈ ਕਿ ਇੱਕ ਆਰਡਰ ਲੈ ਲਿਆ ਜਾਂਦਾ ਕੋਰਟ ਤੋਂ ਕਿ ਬਈ ਕੰਟੈਂਟ ਰਿਮੂਵ ਕੀਤਾ ਜਾਵੇ, ਇਹ ਵਾਲੀ ਵੀਡੀਓ ਜੀ, ਰਿਮੂਵ ਕੀਤੀ ਜਾਵੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਜਾਂ ਹੈਂਡਲਸ ਤੋਂ। ਇਹੀ ਸੀਗਾ ਨਾ ਐਪੀਸੋਡ, ਇਦਾਂ ਹੀ ਵਾਪਰਿਆ। ਹੁਣ ਬਿਲਕੁਲ, ਫਿਰ ਬਿਲਕੁਲ, ਸਵਾਲ ਇਹ ਪੈਦਾ ਹੋਏਗਾ ਕਿ ਜੇ ਰਿਪੋਰਟ ਉਸ ਟਾਈਮ ਇਹਨਾਂ ਦੇ ਕੋਲ ਹੀ ਨਹੀਂ ਸੀ, ਜੀ, ਝੂਠੀ ਹੈ ਸੱਚੀ ਹੈ ਉਹ ਤਾਂ ਬਾਅਦ ਦੀ ਗੱਲ ਹੈ ਜੋ ਸਰਕਾਰ ਨੇ ਬਣਾਈ ਹੈ, ਤਾਂ ਫਿਰ ਇਹ ਤੇ ਕਿਤੇ ਨਾ ਕਿਤੇ ਜੱਜ ਨੂੰ ਵੀ ਮਿਸਲੀਡ ਕਰਨ ਵਾਲੀ ਗੱਲ ਹੋ ਗਈ ਨਾ ਕਿ ਬਿਲਕੁਲ, FIR ਦੇ ਆਧਾਰ ਤੇ ਤੁਸੀਂ ਕੰਟੈਂਟ ਰਿਮੂਵਲ ਦਾ ਆਰਡਰ ਪਾਸ ਕਰਵਾ ਲਿਆ, ਪਰ ਉਹ ਜੀ, ਵੀਡੀਓ ਜਿਹੜੀ ਹੈ ਜੈਨੂਇਨ ਆ ਜਾਂ ਫੇਕ ਆ, ਜਿਹੜੀ ਉਹਦੀ ਤਸਦੀਕ ਤਾਂ ਲੱਗਣੀ ਸੀ, ਉਹ ਤੇ ਤੁਸੀਂ ਜੀ, ਰਿਪੋਰਟ ਹੋਣ ਜਾ ਕੇ ਕਰਵਾ ਰਹੇ ਹੋ। ਤਾਂ ਮਾਮਲਾ ਬੜਾ ਹੀ ਪੇਚੀਦਾ ਤੇ ਇਹਨਾਂ ਵਾਸਤੇ ਮਾਮਲਾ ਬੜਾ ਹੀ ਪ੍ਰਤੀਕੂਲ ਹੋ ਰਿਹਾ ਗੁਰਪ੍ਰੀਤ। ਜਿੰਨੀਆਂ ਇਹ ਸਫਾਈਆਂ ਦੇ ਰਹੇ ਨੇ, ਜਿੰਨੇ ਜੀ, ਇਹ ਸਪਸ਼ਟੀਕਰਨ ਦੇ ਰਹੇ ਨੇ, ਉਨਾ ਹੀ ਜ਼ਿਆਦਾ ਗੁੰਝਲਦਾਰ ਮਾਮਲਾ ਹੁੰਦਾ ਜਾ ਰਿਹਾ ਹੈ। ਯਾਨੀ ਆਮ ਤੌਰ ਤੇ ਆਪਾਂ ਦੇਖਦੇ ਹਾਂ ਜਿੰਨੇ ਵੀ ਵਿਵਾਦ ਹੁਣ ਤੱਕ ਹੋਏ ਆ, ਚਾਹੇ ਉਹ ਪਾਰਲੀਮੈਂਟ ਜੀ, 'ਚ ਦਾਰੂ ਦਾ ਹੋਵੇ, ਚਾਹੇ ਇੱਧਰ ਉੱਧਰ, ਮੈਂ ਉਹ ਸਾਰੇ ਐਪੀਸੋਡ ਸਾਰੇ ਪ੍ਰਕਰਨ ਦੇਖੇ ਨੇ ਮਾਨ ਸਾਹਿਬ ਦੇ ਸਾਰੇ। ਪਰ ਜੀ, ਇੰਨਾ ਲੰਮਾ ਵਿਵਾਦ ਕਿਉਂਕਿ ਉਹਨਾਂ ਨੂੰ ਉਸ ਵੇਲੇ ਡਿਫੈਂਡ ਕਰਨ ਵਾਲੇ ਲੋਕ ਬਹੁਤ ਸਨ, ਜੀ, ਨਿਊਟਰਲ ਲੋਕ ਵੀ, ਕਿ ਯਾਰ ਕੋਈ ਗੱਲ ਨਹੀਂ ਹੈ, ਜੇ ਪੀਂਦਾ ਹੈ ਤੇ ਆਪਣੀ ਪੀਂਦਾ ਹੈ। ਜਾਂ ਉਸ ਵੇਲੇ ਜਦੋਂ ਇਹਨਾਂ ਦੇ ਸਾਥੀ ਹਰਿੰਦਰ ਸਿੰਘ ਖਾਲਸਾ ਹੋਰਾਂ ਨੇ ਇਹਦਾ ਇੰਕਸ਼ਾਫ ਕੀਤਾ ਤਾਂ ਉਹਨਾਂ ਨੂੰ ਬਹੁਤ ਟ੍ਰੋਲ ਕੀਤਾ ਗਿਆ। ਮਤਲਬ ਕਿ ਕਾਫੀ ਚੀਜ਼ਾਂ ਹੋਈਆਂ, ਪਰ ਇਸ ਮਰਤਬਾ ਕੀ ਹੈ ਕਿ ਇਸ ਗੱਲ ਚੋਂ ਨਿਕਲ ਨਹੀਂ ਪਾ ਰਹੇ ਕਿਉਂਕਿ ਮਾਮਲਾ ਧਾਰਮਿਕ ਜੁੜ ਗਿਆ ਨਾ, ਜੀ, ਸ੍ਰੀ ਅਕਾਲ ਤਖਤ ਸਾਹਿਬ ਇਨਵੋਲਵ ਹੋ ਗਿਆ, ਤਾਂ ਇਸ ਕਰਕੇ ਕਾਫੀ ਪੇਚੀਦਾ ਹੋ ਗਿਆ। ਤੇ ਸਭ ਤੋਂ ਵੇਖਣ ਵਾਲੀ ਗੱਲ ਆ ਗੁਰਪ੍ਰੀਤ, ਅੱਜ ਇੱਕ ਪੱਤਰਕਾਰਤਾ ਦੀ ਸਫਾ ਦੀ ਗੱਲ ਵੀ ਤੁਹਾਨੂੰ ਮੈਂ ਦੱਸ ਦੇਣਾ। ਇਹ ਵੀ ਮੈਂ ਸੁਣਿਆ ਹੈ ਕਿ ਕੋਈ ਵੀਡੀਓ ਹੋਰ ਵੀ ਆ ਸਕਦੀ ਆ ਆਉਣ ਵਾਲੇ ਸਮੇਂ 'ਚ। ਵੈਸੇ ਤੇ ਕਾਫੀ ਲੀਡਰਾਂ ਦੀਆਂ ਗੱਲਾਂ ਆ ਰਹੀਆਂ ਨੇ, ਕੋਈ ਕਹਿ ਰਿਹਾ ਕਿ ਫਲਾਣੇ ਦੀ, ਕੋਈ ਕਹਿ ਰਿਹਾ ਫਲਾਣੇ ਦੀ, ਪਰ ਇੱਕ ਵੀਡੀਓ ਦਾ ਹੋਰ ਵੀ ਕਿਤੇ ਨਾ ਕਿਤੇ ਜ਼ਿਕਰ ਹੈ ਕਿ ਇੱਕ ਵੀਡੀਓ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਕਦਾ ਹੈ। ਹੁਣ ਇੰਤਜ਼ਾਰ ਕਰਾਂਗੇ, ਪਰ ਫਿਲਹਾਲ ਗੁਰਪ੍ਰੀਤ ਕੋਈ ਰਾਹਤ ਜ਼ਿਆਦਾ ਵੱਡੀ ਇਹਨਾਂ ਨੂੰ ਹੈ ਨਹੀਂ ਹੈ। ਉਦਾਂ ਇਹਨਾਂ ਨੇ ਆਪਣੇ ਪ੍ਰੋਗਰਾਮ ਜਿਹੜੇ ਆ ਮਾਨ ਸਾਹਿਬ ਨੇ ਉਹ ਜਾਰੀ ਰੱਖੇ ਨੇ। ਅੱਜ ਵੀ ਲੋਕ ਮਿਲਣੀ ਤੇ ਵੈਸੇ ਕਾਹਦੀ ਆ, ਉਹ ਤੁਹਾਨੂੰ ਪਤਾ ਹੀ ਆ। ਸਾਡਾ ਇੱਕ ਦੋਸਤ ਆ, ਅਸੀਂ ਇਕੱਠੇ ਸਕੂਲ 'ਚ ਪੜ੍ਹੇ ਆ, ਰਮਨ, ਮਾਸਟਰ ਰਮਨ, ਤੁਸੀਂ ਨਾਂ ਸੁਣਿਆ ਹੋਣਾ, ਬੇਰੁਜ਼ਗਾਰ ਸਾਂਝਾ ਮੋਰਚਾ, ਇਹ ਅਧਿਆਪਕ ਆ ਪੇਸ਼ੇ ਤੋਂ ਤੇ ਸੰਘਰਸ਼ਸ਼ੀਲ ਆ। 100 ਕਿਲੋਮੀਟਰ ਦੂਰ ਹੈ ਤੇ ਮੈਂ ਹੁਣ ਵੀ ਆਇਆ, ਜਦੋਂ ਲੰਘ ਕੇ ਉਹਦੇ ਘਰ 'ਚ ਅਜੇ ਵੀ ਉਹਨੂੰ ਨਜ਼ਰਬੰਦ ਕਰ ਰੱਖਿਆ ਸੀ। 100 ਕਿਲੋਮੀਟਰ ਦੂਰ ਪ੍ਰੋਗਰਾਮ ਹੈ ਭਗਵੰਤ ਮਾਨ ਜੀ ਦਾ। ਲਓ ਜੀ, ਤੇ ਜੇ ਦੁਬਾਰਾ ਹੋ ਗਏ ਤੇ ਗਾਂ ਸਾਡੇ ਰਾਜਸਥਾਨ ਲੱਗਦਾ, ਇਹਨਾਂ ਨੇ ਰਾਜਸਥਾਨ ਦੇ ਲੋਕਾਂ ਨੂੰ ਜਾ ਕੇ ਜਾਮ ਕਰ ਦਿਆ ਕਰਨਾ ਕਿ ਕਿਤੇ ਇਹ ਨਾ ਆ ਜਾਣ। ਵੇਖੋ ਕਮਾਲ ਹੀ ਹੋਈ ਪਈ ਆ, ਨਾਮ ਰੱਖਿਆ ਲੋਕ ਮਿਲਣੀ ਤੇ ਲੋਕਾਂ ਨੂੰ 100 ਕਿਲੋਮੀਟਰ ਦੂਰ ਘਰ 'ਚ ਤਾੜਿਆ ਵਾ। ਤਾਂ ਅੱਜ ਆਪਾਂ ਦੇਖ ਰਹੇ ਹਾਂ ਕਿ ਭਗਵੰਤ ਮਾਨ ਪ੍ਰੋਗਰਾਮ ਤੇ ਜ਼ਰੂਰ ਕਰ ਰਹੇ ਨੇ। ਪੇਂਡੂ ਮਤਲਬ ਕਿ ਵੋਟ ਨੂੰ ਅਟਰੈਕਟ ਕਰਨ ਦਾ ਜ਼ੁਮਾ ਫਿਰ ਐਤਕੀ ਇਹਨਾਂ ਦੇ ਸਿਰ ਤੇ ਆ। ਕੇਜਰੀਵਾਲ ਸ਼ਹਿਰੀ ਵੋਟ ਨੂੰ ਆਪਦੇ ਨਾਲ ਖਿੱਚਣ ਦਾ, ਜੋੜਨ ਦਾ ਯਤਨ ਕਰਨਗੇ, ਪਰ ਇਸ ਵੀਡੀਓ ਤੋਂ ਫਿਲਹਾਲ ਰਾਹਤ ਨਹੀਂ ਹੈ। ਆਉਣ ਵਾਲਾ ਸਮਾਂ ਤੈਅ ਕਰੇਗਾ ਕਿ ਕਹਾਣੀ ਕਿਸ ਕਰਵਟ ਜਾਂਦੀ ਹੈ। ਜੀ। ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਨਵਾਂ ਆਰਡੀਨੈਂਸ ਲਿਆਂਦਾ ਹੈ। ਕੀ ਹੈ ਜੀ ਇਹ ਨਵਾਂ ਆਰਡੀਨੈਂਸ? ਗੁਰਪ੍ਰੀਤ, ਨਵਾਂ ਆਰਡੀਨੈਂਸ ਅਸਲ ਦੇ ਵਿੱਚ ਇਹਨਾਂ ਨੇ ਪਿਛਲੇ ਦਿਨ ਇੱਕ ਪੋਲੀਟੀਕਲੀ ਸਟੇਟਮੈਂਟ ਦਿੱਤੀ ਸੀਗੀ ਮਾਨ ਸਾਹਿਬ ਨੇ, ਖਾਸ ਤੌਰ ਤੇ ਜੇ ਤੁਹਾਨੂੰ ਯਾਦ ਹੋਏਗਾ ਕਿ ਅਸੀਂ ਸਕੂਲਾਂ ਦੀ ਫੀਸ ਰੈਗੂਲੇਟ ਕਰਨ ਜਾ ਰਹੇ ਹਾਂ। ਖਾਸ ਤੌਰ ਤੇ ਆਪਾਂ ਜਦੋਂ ਨਿੱਜੀ ਸਕੂਲਾਂ ਦੀ ਗੱਲ ਕਰਦੇ ਹਾਂ ਤਾਂ ਉਹਦੀ ਫੀਸ ਨੂੰ ਲੈ ਕੇ ਬੜਾ ਮਾਪਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਆ
ਰੋਸ ਰਹਿੰਦਾ ਹੈ ਕਿ ਫੀਸਾਂ ਬਹੁਤ ਨੇ ਜੀ। ਪਿਛਲੇ ਦਿਨੀ ਤੇ ਮੈਂ ਇੱਕ ਵਾਇਰਲ ਫੀਸ ਦੀ ਸਲਿੱਪ ਦੇਖੀ ਸੀਗੀ ਇੱਧਰ NCR ਦੀ, ਤਾਂ ਮੇਰੇ ਖਿਆਲ ਦੇ ਨਾਲ ਤੇ ਆਪਣੇ ਘਰ ਦਾ ਉਹਨਾਂ ਬਜਟ ਸ਼ਾਇਦ ਹੋਏਗਾ ਪੂਰੇ ਸਾਲ ਦਾ, ਜਿੰਨੀ ਉਹ ਬੱਚੇ ਦੀ ਫੀਸ ਸੀਗੀ। ਤਾਂ ਬਹਰਹਾਲ ਇਹਨਾਂ ਨੇ ਕੀ ਕਰਿਆ ਹੈ ਕਿ 5% ਸਕੂਲ ਦੀ ਫੀਸ ਜਿਹੜੀ ਆ ਉਹ ਮੈਕਸਿਮਮ ਵਧਾਉਣ ਦੀ ਸ਼ਰਤ ਲਾ ਦਿੱਤੀ ਹੈ, ਜਾਂ ਕਹਿ ਲਓ ਕਿ ਕੈਪ ਲਾ ਦਿੱਤੀ ਹੈ ਕਿ 5% ਐਨੂਅਲ ਫੀਸ ਦਾ ਹੀ ਇਜ਼ਾਫਾ ਕਰ ਸਕਦੇ ਆ, ਇਸ ਤੋਂ ਵੱਧ ਕੇ ਨਹੀਂ। ਤਾਂ ਜੀ ਅੱਜ ਇਹਦਾ ਆਰਡੀਨੈਂਸ ਆ ਗਿਆ। ਆਰਡੀਨੈਂਸ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਦੌਰਾਨ ਇਹਨੂੰ ਸਦਨ ਚੋਂ ਪਾਸ ਕਰਵਾਉਣਾ ਬਿੱਲ ਦੇ ਤੌਰ ਤੇ। ਤਾਂ ਬਹਰਹਾਲ ਨਿਯਮ ਤੋੜਿਆ ਤਾਂ ਕਹਿੰਦੇ ਕਿ ਮਾਨਤਾ ਰੱਦ ਕਰ ਦਿੱਤੀ ਜਾਏਗੀ। ਜੀ ਇਹਨਾਂ ਨੇ ਅੱਜ ਕੈਬਨਿਟ ਦੇ ਵਿੱਚ ਜੋ ਫੈਸਲਾ ਕੀਤਾ ਉਹਦੇ ਮੁਤਾਬਕ ਕਿ ਜਿਸ ਵੀ ਸਕੂਲ ਨੇ ਇਹ ਨਿਯਮ ਤੋੜੇ ਤਾਂ ਉਹਨਾਂ ਦੀ ਮਾਨਤਾ ਰੱਦ ਕਰ ਦਿੱਤੀ ਜਾਏਗੀ। ਤੇ ਅੱਗੇ ਵੈਸੇ ਇਹਨਾਂ ਨੇ ਕਿਹਾ ਸੀਗਾ, ਜਿਹੜੀ ਸਟੇਟਮੈਂਟ ਪਹਿਲਾਂ ਸੀਗੀ ਮਾਨ ਸਾਹਿਬ ਦੀ, ਕਿ ਜਿਸ ਸਕੂਲ ਨੇ ਪਿਛਲੇ 3 ਸਾਲਾਂ ਦੇ ਦੌਰਾਨ 15 ਯਾਨੀ ਟੋਟਲ 15 ਤੋਂ ਜ਼ਿਆਦਾ ਫੀਸ ਵਸੂਲੀ ਹੋਈ ਤਾਂ ਉਹ ਅਸੀਂ ਵਾਪਸ ਕਰਵਾਵਾਂਗੇ। ਇਹ ਆਪਣੇ ਜੀ ਆਪ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ 3 ਸਾਲਾਂ ਦੇ ਵਿੱਚ 36 ਮਹੀਨਿਆਂ ਦੇ ਵਿੱਚ। ਹੁਣ ਦੇਖਣਾ ਹੋਏਗਾ ਕਿ ਕੀ ਅੱਗੇ ਜਾ ਕੇ ਉਹ ਫੀਸ ਵਾਪਸ ਹੁੰਦੀ ਹੈ ਕਿ ਨਹੀਂ। ਹਾਂ, ਨਾਲ ਇਹਨਾਂ ਨੇ ਇੱਕ ਰਿਲੈਕਸੇਸ਼ਨ ਦਿੱਤੀ ਆ ਨਿੱਜੀ ਸਕੂਲਾਂ ਨੂੰ ਕਿ ਸਕੂਲ ਫੀਸ 5% ਜੇ ਵਧਾਉਣਾ ਚਾਹੁੰਦੇ ਆ ਤਾਂ ਉਹਦੇ ਲਈ ਕਮੇਟੀ ਬਣਾਈ ਗਈ ਆ। ਜੀ ਉਹਦੇ ਲਈ ਸਕੂਲਾਂ ਨੂੰ 6 ਮਹੀਨੇ ਪਹਿਲਾਂ ਇੱਕ ਅਰਜ਼ੀ ਦੇਣੀ ਪਏਗੀ ਤੇ ਸਕੂਲਾਂ ਨੂੰ ਆਪਣਾ ਫਾਈਨੈਂਸ਼ੀਅਲ ਆਡਿਟ ਜਿਹੜਾ ਹੈ ਉਹ ਕਰਨਾ ਹੋਏਗਾ। ਸਕੂਲ ਜੀ ਨੂੰ ਦੱਸਣਾ ਹੋਵੇਗਾ ਕਿ ਕਿਉਂ ਫੀਸ ਵਧਾਈ ਗਈ ਆ, ਤੇ ਹਰ ਜਿਹੜਾ ਵਿਦਿਅਕ ਸੈਸ਼ਨ ਆ ਉਹਦੇ ਸ਼ੁਰੂ ਹੋਣ ਦੇ 2 ਮਹੀਨੇ ਪਹਿਲਾਂ ਸਾਰੇ ਸਕੂਲ ਤੈਅ ਫੀਸ ਦੀ ਜਾਣਕਾਰੀ ਜਿਹੜੀ ਆ ਉਹ ਦੇਣਗੇ। ਇਹ ਨਿਯਮ ਪੰਜਾਬ ਸਕੂਲ ਸਿੱਖਿਆ ਬੋਰਡ, CBSE, ICSE ਤੇ ਇੰਟਰਨੈਸ਼ਨਲ ਬੋਰਡ ਸਾਰਿਆਂ ਤੇ ਲਾਗੂ ਹੋਏਗਾ। ਤਾਂ ਨਿਯਮ ਤੋੜੇ ਜੁਰਮਾਨਾ 5ਵੀਂ ਤੱਕ 50,000 ਪਹਿਲੀ ਵਾਰੀ, ਦੂਜੀ ਵਾਰੀ ਲੱਖ। 8ਵੀਂ ਤੱਕ ਦੇ ਸਕੂਲ ਵਾਸਤੇ ਪਹਿਲੀ ਵਾਰੀ ਲੱਖ, ਦੂਜੀ ਵਾਰੀ 3 ਲੱਖ। 12ਵੀਂ ਤੱਕ ਸੈਕੰਡਰੀ ਯਾਨੀ ਇੱਥੇ ਪਹਿਲੀ ਵਾਰੀ ਤੇ 2 ਤੇ ਦੂਜੀ ਵਾਰੀ 5 ਲੱਖ ਜੁਰਮਾਨਾ। ਤਾਂ ਇਹਨਾਂ ਨੇ ਇਸ ਤਰ੍ਹਾਂ ਦਾ ਸੈਟਅਪ ਜਿਹੜਾ ਹੈ ਉਹ ਕਰ ਦਿੱਤਾ ਹੈ। ਹੁਣ ਦੇਖੋ ਗੱਲ ਇਹ ਆ ਕਿ ਗੁਰਪ੍ਰੀਤ, ਮੈਂ ਇਸ ਮਾਮਲੇ ਦੇ ਵਿੱਚ ਇੰਨਾ ਹੀ ਕਹਿਣਾ ਚਾਹਾਂਗਾ ਕਿ ਠੀਕ ਹੈ, ਪਹਿਲੀ ਨਜ਼ਰੇ ਅੱਛੀ ਗੱਲ ਆ ਕਿ ਤੁਸੀਂ ਇੱਕ ਕੈਪ ਜਿਹੜੀ ਹੈ ਨਿਰਧਾਰਿਤ ਕਰ ਦਿੱਤੀ ਹੈ। ਉਹ ਵੀ ਤੁਸੀਂ ਪਹਿਲਾਂ ਅਰਜ਼ੀ ਦੇਣੀ ਹੈ ਕਿ ਜੀ ਅਸੀਂ ਇਹ ਫੀਸ ਵਧਾਉਣੀ ਆ, ਕਮੇਟੀ ਕੋਲ ਜਾਏਗਾ, ਯਾਨੀ ਸਕੂਲਾਂ ਤੇ ਇੱਕ ਵੱਖਰਾ ਬੋਝ ਪਾ ਦਿੱਤਾ ਗਿਆ। ਠੀਕ ਹੈ ਨਾ ਜੀ। ਜੀ ਜਦੋਂ ਤੁਸੀਂ 5 ਕਰ ਹੀ ਦਿੱਤੀ ਆ ਤਾਂ ਉਹਨਾਂ ਨੂੰ ਹਰ ਸਾਲ 5 ਵਧਾਉਣ ਦਿਓ। ਕਿਉਂ? ਕਿਉਂਕਿ ਇੰਨਾ ਕੁ ਤੇ ਵਾਧਾ ਜਿਹੜਾ ਜਾਇਜ਼ ਹੈ ਗੁਰਪ੍ਰੀਤ। ਜੀ ਸਾਡੀ ਵੀ ਤਾਂਘ ਹੁੰਦੀ ਹੈ ਨਾ, ਜੇ ਕਿਤੇ ਮੁਲਾਜ਼ਮਤ ਕਰਦੇ ਆ ਕਿ 10% ਤੇ ਘੱਟੋ ਘੱਟ ਸਾਨੂੰ ਮਾਲਕ ਵਧਾ ਕੇ ਦੇਣ ਹਰ ਸਾਲ। ਚਲੋ ਬਿਲਕੁਲ ਤੇ ਜਾਂ ਆਪਣਾ ਹੁੰਦਾ ਕਿ ਦੂਜੇ ਤੀਜੇ ਸਾਲ ਹੀ ਆਪਾਂ ਨੂੰ ਚਲੋ ਵਧਾ ਕੇ ਉਹਨਾਂ ਕ ਦੇ ਦਿੰਦੇ ਨੇ। ਆਹੀ ਹੁੰਦਾ ਹੈ ਨਾ। ਤੋ ਜੀ ਮਤਲਬ ਕੋਈ ਵੀ ਆਪਾਂ ਜੌਬ ਕਰਦਾ ਬੰਦਾ ਹੈ, ਸਾਲ ਦਾ ਇੰਨਾ ਕਿਤੇ ਰੱਖਦਾ। ਜੇ ਆਪਾਂ ਰੈਂਟਲ ਪ੍ਰਾਪਰਟੀ ਦਿੰਨੇ ਆ ਤਾਂ ਡੀਡ ਦੇ ਵਿੱਚ ਲਿਖਿਆ ਜਾਂਦਾ ਕਿ 10% ਹਰ ਸਾਲ ਵਾਧਾ ਹੋਏਗਾ। ਜੀ ਤਾਂ ਮਤਲਬ ਕਿ ਜੇ ਟੀਚਰ ਕਹਿ ਰਿਹਾ ਕਿ 10% ਇੰਕਰੀਮੈਂਟ ਮੈਨੂੰ ਦਿਓ ਜੀ ਤੇ ਤੁਸੀਂ ਸਕੂਲ ਨੂੰ ਕਹਿ ਰਹੇ ਕਿ 5% ਵਾਧਾ ਤੁਸੀਂ ਮੈਕਸਿਮਮ ਲੈ ਸਕਦੇ, ਬਿਲਕੁਲ ਤਾਂ ਇਹਦਾ ਮਤਲਬ ਫਿਰ ਕੋਈ ਲੁਕਵੇਂ ਖਰਚੇ ਪਾਉਣ ਲੱਗ ਪਿਆ, ਫਿਰ ਕੀ ਕਰਾਂਗੇ। ਤੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਪਹਿਲਾਂ ਹੀ ਇੱਕ ਕਮੇਟੀ ਦਾ ਗਠਨ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਜਿਹੜੇ ਵੱਖ-ਵੱਖ ਕੋਣ ਨੇ, ਵੱਖ-ਵੱਖ ਐਂਗਲ ਨੇ, ਉਹ ਸ਼ੋਅ ਲੈਣੇ ਚਾਹੀਦੇ ਸੀ। ਫੈਸਲਾ ਮਾੜਾ ਨਹੀਂ ਹੈ, ਫੈਸਲਾ ਅੱਛਾ ਹੈ, ਪਰ ਆਪਾਂ ਨੂੰ ਇਹ ਵੀ ਵੇਖਣਾ ਪਏਗਾ ਨਾ ਕਿ ਪੈਰਲਲ ਤੁਹਾਨੂੰ ਉਹ ਵੀ ਸਰਵਿਸ ਦੇ ਰਹੇ ਨੇ, ਉਹ ਵੀ ਜੀ ਤੁਹਾਨੂੰ ਸਿੱਖਿਆ ਦੇ ਰਹੇ ਨੇ, ਉਹ ਵੀ ਤੁਹਾਡੇ ਸੇਵਾ ਦਾ ਇੱਕ ਲਾਭ ਕਿਤੇ ਕਹਿ ਲਓ ਕਿ ਲੋਕਾਂ ਤੱਕ ਪਹੁੰਚਾਉਣ ਲਈ ਉਹ ਵੀ ਯਤਨਸ਼ੀਲ ਨੇ, ਨਿੱਜੀ ਸਕੂਲ ਵੀ। ਤੇ ਤੁਹਾਡੇ ਲਈ ਤੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਤੇ ਤੁਹਾਨੂੰ ਪਤਾ ਹੈ 32-33 ਵਿਧਾਇਕਾਂ ਦੇ ਤਾਂ ਮੁੰਡਿਆਂ ਚੋਂ, ਮੇਰੇ ਖਿਆਲ ਬੱਚਿਆਂ ਚੋਂ ਇੱਕ ਨੂੰ ਛੱਡ ਕੇ ਬਾਕੀਆਂ ਦੇ ਸਾਰੇ ਨਿੱਜੀ ਸਕੂਲਾਂ 'ਚ ਪੜ੍ਹਦੇ ਨੇ। ਬਿਲਕੁਲ ਤੋ ਇਸ ਬਿਲਕੁਲ ਵਾਸਤੇ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਬਈ ਇਹਨਾਂ ਨੂੰ ਇੱਕ ਕਮੇਟੀ ਗਠਿਤ ਕਰਕੇ ਉਹਦੀਆਂ ਸਿਫਾਰਿਸ਼ਾਂ ਲੈ ਲੈਣੀਆਂ ਚਾਹੀਦੀਆਂ ਸੀ। ਹੁਣ ਦੇਖਣਾ ਇਹ ਹੋਏਗਾ ਕਿਉਂਕਿ ਨਿੱਜੀ ਸਕੂਲਾਂ ਦੀ ਵੀ ਐਸੋਸੀਏਸ਼ਨ ਆ ਕਿ ਕੀ ਉਹ ਇਸ ਫੈਸਲੇ ਨੂੰ ਐਜ਼ ਇਟ ਪ੍ਰਵਾਨ ਕਰਦੇ ਆ, ਜਾਂ ਕਿਉਂਕਿ ਤੁਹਾਨੂੰ ਪਤਾ ਨਿੱਜੀ ਸਕੂਲਾਂ ਵਾਲਿਆਂ ਦੀ ਸਿਆਸੀ ਤਾਕਤ ਵੀ ਹੈਗੀ ਆ ਕਿ ਜਾਂ ਕੋਈ ਇਹਦੇ 'ਚ ਬਦਲਾਅ ਵਗੈਰਾ ਜਿਹੜਾ ਉਹ ਕਰਨਗੇ ਜਾਂ ਕਰਵਾਉਣਗੇ।
ਜੀ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਪੰਜਾਬ ਦੇ ਐਨਕਾਊਂਟਰਾਂ ਦਾ ਮਾਮਲਾ ਕਮਿਸ਼ਨ ਕੋਲ ਪੁੱਜ ਗਿਆ। ਇਹ ਪੰਜਾਬ ਵਾਲੇ ਕਮਿਸ਼ਨ ਦੀ ਗੱਲ ਹੈ ਜਾਂ ਫਿਰ ਕਿਹੜੇ ਕਮਿਸ਼ਨ ਦੀ ਗੱਲ ਹੋ ਰਹੀ ਹੈ? ਹਿਊਮਨ ਰਾਈਟਸ ਕਮਿਸ਼ਨ ਦੇ ਕੋਲ ਹੀ ਗਿਆ ਹੈ। ਦੇਖੋ, ਜੀ, ਨੈਸ਼ਨਲ ਵੀ ਇੱਕ ਹਿਊਮਨ ਰਾਈਟਸ ਕਮਿਸ਼ਨ ਹੁੰਦਾ ਹੈ, ਇੱਕ ਆਪਣਾ ਸਟੇਟ ਦਾ ਹੁੰਦਾ ਹੈ, ਇੱਕ ਨੈਸ਼ਨਲ ਵੀ ਹੁੰਦਾ ਹੈ। ਹੁਣ ਇਹਦੇ ਜੀ, ਵਿੱਚ ਮਤਲਬ ਕਿ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਹੈ ਜਿਹੜਾ PHRO, ਉਹਦੇ ਜਿਹੜੇ ਪ੍ਰੈਜ਼ੀਡੈਂਟ ਨੇ ਮਿਸਟਰ ਰਣਜੀਤ ਸਿੰਘ, ਉਹਨਾਂ ਵੱਲੋਂ ਇੱਕ ਸ਼ਿਕਾਇਤ ਦਰਜ ਕੀਤੀ ਗਈ ਸੀ, ਜਿਹਦਾ ਨੋਟਿਸ ਲਿਆ ਗਿਆ। ਤੁਹਾਨੂੰ ਪਤਾ ਹੈ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਿਹੜੇ ਉਹ ਸ਼ੰਟੀ ਸਾਹਿਬ ਨੇ, ਅੱਜ ਕੱਲ ਕਾਫੀ ਉਹਨਾਂ ਦਾ ਵੀ ਐਕਟਿਵਿਜ਼ਮ ਆਪਾਂ ਦੇਖਦੇ ਹਾਂ। ਇਹਦੇ ਜੀ, ਵਿੱਚ ਜੋ ਦਰਖਾਸਤ ਲਾਈ ਗਈ ਹੈ, ਦਰਖਾਸਤ ਇਹੋ ਹੀ ਕਹਿੰਦੀ ਆ ਕਿ 35 ਪੁਲਿਸ ਇਨਕਾਊਂਟਰਾਂ ਦੀ ਜਾਂਚ ਜਿਹੜੀ ਆ ਉਹ ਨਿਰਪੱਖ ਹੋਣੀ ਚਾਹੀਦੀ ਹੈ। ਨਾਲ ਹੀ ਕਿਹਾ ਗਿਆ ਕਿ ਸੱਤਾਧਾਰੀ ਦਲ ਦੇ ਕੁਝ ਜਿਹੜੇ ਪ੍ਰਤੀਨਿਧੀ ਆ ਉਹ ਕਾਨੂੰਨ ਤੋਂ ਬਾਹਰ ਜਾ ਕੇ ਕਾਰਵਾਈ ਕਰਨ ਵਾਲੀ ਹਿੰਸਾ ਨੂੰ ਵਧਾਵਾ ਦੇ ਰਹੇ ਆ। ਲਗਭਗ ਇੱਕੋ ਜਿਹੀ ਸਕ੍ਰਿਪਟ ਜਿਹੜੀ ਹੈ ਉਹ ਐਨਕਾਊਂਟਰਾਂ 'ਚ ਵੇਖਣ ਨੂੰ ਮਿਲ ਰਹੀ ਹੈ। ਜਿਵੇਂ ਮਤਲਬ ਕਿ ਜੀ ਮੌਕੇ ਤੇ ਲਿਜਾਇਆ ਜਾ ਰਿਹਾ ਸੀਗਾ ਦੋਸ਼ੀ ਨੂੰ ਬਰਾਮਦਗੀ ਵਾਸਤੇ, ਉੱਥੇ ਉਹ ਪੁਲਿਸ ਕਰਮੀ ਦੇ ਹਥਿਆਰ ਖੋਹਣ ਦਾ ਯਤਨ ਕਰਦਾ, ਫਿਰ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਉਹਦੇ ਪੈਰ ਤੇ ਗੋਲੀ ਲੱਗ ਗਈ, ਉਹਦੇ ਨੱਕ ਤੇ ਗੋਲੀ ਲੱਗ ਗਈ, ਯਾਨੀ ਵਗੈਰਾ ਵਗੈਰਾ ਜੋ ਵੀ ਆ। ਗੋਲੀ ਦਾ ਬਦਲਾ ਗੋਲੀ, ਨੀਤੀ ਤੇ ਸਵਾਲ। ਮਤਲਬ ਕਿ ਗੁਰਦਾਸਪੁਰ ਐਨਕਾਊਂਟਰ ਦਾ ਜਿਹੜਾ ਹੈ ਉਹ ਇਹਨਾਂ ਨੇ ਜੋ ਸੱਤਾਧਾਰੀ ਦਲ ਦੇ, ਤੁਹਾਨੂੰ ਪਤਾ ਹੀ ਨਾ, ਇੱਕ ਲੀਡਰ ਨੇ ਕਹਿ ਦਿੱਤਾ ਸੀ ਕਿ ਗੋਲੀ ਦਾ ਬਦਲਾ ਗੋਲੀ, ਉਸ ਜੀ, ਚੀਜ਼ ਨੂੰ ਹਵਾਲਾ ਦੇ ਕੇ ਕਿਹਾ ਗਿਆ ਕਿ ਇਹੋ ਜੀ ਨੀਤੀ ਦਾ ਸਮਰਥਨ ਕਰ ਰਹੇ ਹਨ ਜੋ ਕਿ ਲੋਕਤਾਂਤਰਿਕ ਕਦਰਾਂ ਕੀਮਤਾਂ ਤੋਂ ਵਾਰੀ ਗੱਲ ਆ। ਅੱਛਾ, ਹੁਣ ਇਹ ਆ ਕਿ ਇੱਥੇ ਆਪਾਂ ਨੂੰ ਵੀ ਪਤਾ ਹੈ ਗੁਰਪ੍ਰੀਤ ਕਿ ਜੀ, ਇਹਨਾਂ ਇਨਕਾਊਂਟਰਾਂ ਦੀ ਜਦੋਂ ਵੀ ਜਾਂਚ ਹੋ ਗਈ ਪੁਲਿਸ ਅਧਿਕਾਰੀ ਫਸਣਗੇ। ਹੋ ਸਕਦਾ ਉਦੋਂ ਜੀ, ਤੱਕ ਇਹ ਸਰਕਾਰ ਜਿਹੜੀ ਬਦਲ ਜਾਵੇ, ਸੱਤਾਧਾਰੀ ਸਰਕਾਰ ਜਿਹੜੀ ਹੈ ਇਸ ਵੇਲੇ ਮੌਜੂਦਾ, ਹੋ ਸਕਦਾ ਉਹ ਚਲੀ ਜਾਵੇ। ਪਰ ਕਿਉਂਕਿ ਹੁਣ ਤੁਸੀਂ ਵੇਖੋ ਨਾ, ਅਬੋਹਰ ਵਾਲਾ ਐਨਕਾਊਂਟਰ ਸੀਗਾ, ਯਾਦ ਹੈ ਤੁਹਾਨੂੰ? ਜੁਲਾਈ ਦਾ ਮਹੀਨਾ ਸੀਗਾ ਪਿਛਲੇ ਸਾਲ, ਜੀ, ਇੱਕ ਬਹੁਤ ਵੱਡੇ ਬਿਲਕੁਲ, ਕਾਰੋਬਾਰੀ ਨੂੰ ਮਾਰਿਆ ਗਿਆ ਸੀਗਾ। ਉਸ ਤੋਂ ਬਾਅਦ ਬੜੇ ਨਾਟਕੀ ਢੰਗ ਦੇ ਨਾਲ ਉਸੇ ਸ਼ਹਿਰ ਚ ਉਹਨਾਂ ਨੂੰ ਫੜ ਕੇ ਪਟਿਆਲੇ ਤੋਂ ਲਿਆ ਕੇ, ਤੇ ਇੱਕ ਟਿੱਬਾ ਇੱਧਰ ਹੈਗਾ ਪੰਜ ਪੀਰਾਂ ਵਾਲਾ, ਕਿ ਉੱਥੇ ਜੀ ਅਸੀਂ ਬਰਾਮਦਗੀ ਵਾਸਤੇ ਲੈ ਕੇ ਗਏ ਸੀ, ਤੇ ਉਹੀ ਸ਼ੂਟਰ ਦੁਬਾਰਾ ਆਏ, ਉਹਨਾਂ ਨੇ ਮਾਰਤੇ, ਮੁਕਾਬਲਾ ਕੀਤਾ। ਜੀ, ਤੇ ਕਮਾਲ ਦੀ ਗੱਲ ਇਹ ਹੈ ਕਿ ਅੱਜ ਤੱਕ ਸ਼ੂਟਰ ਫੜੇ ਨਹੀਂ ਗਏ। ਕਿੱਡੀ ਜੀ, ਹਾਸੋਹੀਣੀ ਕਹਾਣੀ ਹੈ। ਤਾਂ ਮਤਲਬ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਐਨਕਾਊਂਟਰ ਤੇ ਇੱਕ ਵਾਰੀ ਮੇਰੇ ਖਿਆਲ ਦੇ ਨਾਲ ਫਿਰੋਜ਼ਪੁਰ ਜ਼ਿਲ੍ਹੇ ਦੀ ਗੱਲ ਹੈ ਗੁਰਪ੍ਰੀਤ, ਉੱਥੇ ਸਵੇਰੇ 5 ਵਜੇ ਲਿਆ ਕੇ ਸ਼ਮਸ਼ਾਨ ਘਾਟ ਦੇ ਵਿੱਚ ਐਨਕਾਊਂਟਰ ਬਣਾ ਦਿੱਤਾ ਗਿਆ। ਕਮਾਲ ਵੇਖੋ। ਤੇ ਲੋਕ ਵੇਖ ਰਹੇ ਸੀ, ਉਸ ਵੇਲੇ ਦਿਨ ਚੜਿਆ ਸੀਗਾ ਕਿ ਕਿਸ ਤਰ੍ਹਾਂ ਕਿਸੇ ਬੰਦੇ ਨੂੰ ਲਿਆ ਕੇ ਗੋਲੀ ਮਾਰ ਦਿੱਤੀ। ਆ ਫਿਰੋਜ਼ਪੁਰ ਜ਼ਿਲ੍ਹੇ ਦੀ ਘਟਨਾ। ਤਾਂ ਐਨਕਾਊਂਟਰ ਤਾਂ ਸ਼ੱਕੀ ਹੈਗੇ ਆ ਜੇ ਨਿਰਪੱਖ ਜਾਂਚ। ਅੱਛਾ, ਤੁਹਾਨੂੰ ਪਤਾ ਹੀ ਆ ਜਿਹੜਾ ਉਹ ਮਾਮਲਾ ਸੀ ਪਟਿਆਲੇ ਵਾਲਾ, ਯਾਦ ਆ ਤੁਹਾਨੂੰ, ਜਿਹਦੇ ਵਿੱਚ ਇੱਕ ਫੌਜੀ ਅਧਿਕਾਰੀ ਦੀ ਕੁੱਟਮਾਰ ਹੋਈ ਸੀਗੀ? ਬਿਲਕੁਲ, ਉਸ ਜੀ, ਮਾਮਲੇ ਦੇ ਵਿੱਚ ਅੱਜ ਵੀ ਇਹਨਾਂ ਨੂੰ ਮੇਨ ਡਰ ਤੇ ਇਹੋ ਹੀ ਹੈ ਨਾ, ਕਿਉਂਕਿ ਦੂਜੀ ਤਾਂ ਧਾਰਾ ਹੀ ਜਿਹੜੀ ਆ ਉਹ ਬੜੀ ਖਸਤਾ ਜੀ ਰਹਿ ਗਈ। ਹੁਣ ਉਸ ਕੇਸ ਦੇ ਵਿੱਚ ਵੀਕ ਹੋ ਗਿਆ ਕੇਸ, CBI ਨੇ ਤੇ 307 ਧਾਰਾ ਹੀ ਤੋੜ ਦਿੱਤੀ। ਹੁਣ ਉੱਥੋਂ ਦੇ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਡਰ ਇਸੇ ਗੱਲ ਦਾ ਕਿ ਵੀ ਇਹ ਤੇ ਧਾਰਾ ਮਾਮੂਲੀ ਰਹਿ ਗਈ ਹੈ, ਕੋਈ ਜ਼ਿਆਦਾ ਕੁੱਟਮਾਰ ਦੀ ਵੱਡੀ ਗੱਲ ਨਹੀਂ ਹੈਗੀ। ਪਰੰਤੂ ਜੇ CBI ਨੇ ਮਾਮਲਾ ਐਨਕਾਊਂਟਰ ਤੱਕ ਤੋੜ ਦਿੱਤਾ ਤਾਂ ਫਿਰ ਅਸੀਂ ਫਸ ਸਕਦੇ ਹਾਂ। ਤਾਂ ਇਹ ਵੀ ਧੜਕੂ ਹੈ। ਤਾਂ ਐਨਕਾਊਂਟਰਾਂ ਦੀ ਕਹਾਣੀ ਹੁਣ ਦੇਖਦੇ ਆ। ਪਰ ਆਪਾਂ ਨੂੰ ਪਤਾ ਹੈ ਮਨੁੱਖੀ ਅਧਿਕਾਰ ਕਮਿਸ਼ਨ ਬਾਰੇ ਕਿ ਇਹਨਾਂ ਦੇ ਜਿਹੜੇ ਚੇਅਰਮੈਨ ਹੁੰਦੇ ਆ ਸਰਕਾਰ ਹੀ ਅਪੁਆਇੰਟ ਕਰਦੀ ਹੈ। ਤਾਂ ਕੀ ਉਹ ਸਰਕਾਰ ਦੀ ਇਸ ਨੀਤੀ ਦੀ, ਕਿਉਂਕਿ ਨੀਤੀ ਐਨਕਾਊਂਟਰਾਂ ਵਾਲੀ ਜਿਹੜੀ ਹੈ ਸਰਕਾਰ ਦੀ ਹੈ, ਇਹ ਆਪਾਂ ਨੂੰ ਵੀ ਪਤਾ ਹੈ, ਤਾਂ ਕੀ ਇਸ ਬਿਲਕੁਲ, ਨੀਤੀ ਦੀ ਉਹ ਜਾਂਚ ਪੜਤਾਲ ਕਰਕੇ ਸੱਚ ਦਾ ਸੱਚ, ਝੂਠ ਦਾ ਝੂਠ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨਗੇ, ਜਾਂ ਪਾਣੀ ਚ ਮਧਾਣੀ ਚੱਲੂ ਜਾਂਚ ਜੀ, ਦੇ ਨਾਮ ਤੇ? ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਚੰਦਾ ਚੋਰੀ ਤੇ ਕੇਜਰੀਵਾਲ ਨੇ ਵੀ ਭਾਜਪਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਹਾਂਜੀ, ਦੇਖੋ ਇਹਨਾਂ ਨੇ ਕੀ ਕਰਨਾ ਹੈ ਕਿ UP ਦੇ ਵਿੱਚ ਇਲੈਕਸ਼ਨ ਲੜਨਾ ਹੈ ਗੁਰਪ੍ਰੀਤ, ਤਾਂ ਫਿਰ ਕੁਝ ਮੁੱਦਿਆਂ ਤੇ ਤਾਂ ਖਾਸ ਤੌਰ ਤੇ ਇਹਨਾਂ ਨੂੰ ਭਾਜਪਾ ਘੇਰਨੀ ਪਵੇਗੀ। ਵੈਸੇ ਵੀ ਇਹਨਾਂ ਨੂੰ ਤਾਂ B ਟੀਮ ਕਿਹਾ ਜਾਂਦਾ ਹੈ। ਗੱਲ ਇਹ ਹੈ ਕਿ ਅੱਜ ਜਦੋਂ ਇਹ ਬੋਲ ਰਹੇ ਸਨ ਇਹਦੇ ਤੇ ਚੰਦਾ ਚੋਰੀ ਤੇ ਇਹਨਾਂ ਨੇ ਮਤਲਬ ਇੱਕ ਨਾ ਲਾਈਨ ਲਿਖੀ ਸੀਗੀ ਕਿ ਮੈਂ ਸ਼ੁੱਕਰਵਾਰ ਆ ਰਿਹਾ ਇੱਥੇ ਪਹੁੰਚ ਰਿਹਾ ਦਰਸ਼ਨ ਨੂੰ,
ਤਾਂ ਜਿਹੜੇ ਇਹਨਾਂ ਦੇ ਪੁਰਾਣੇ ਸਾਥੀ ਸੀ ਕਪਿਲ ਮਿਸ਼ਰਾ, ਤੁਹਾਨੂੰ ਯਾਦ ਹੋਣਾ, ਜੀ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਹ ਗੁਜਰਾਤ ਵਾਲੀ ਜਿਹੜੀ CID ਦੀ ਕਹਾਣੀ ਜਿਹੜੀ ਸਾਰੀ ਸੀਗੀ ਉਹ ਪਟਕਥਾ ਕਿਤੇ ਸਦਨ ਦੇ ਵਿੱਚ ਰੱਖੀ ਸੀਗੀ, ਯਾਦ ਰਹੇ। ਤੇ ਉਹ ਹੀ ਜੀ ਹੁਣ ਅੱਜ ਕੱਲ ਨਰਿੰਦਰ ਮੋਦੀ ਦੇ ਗੁਣਗਾਨ ਕਰਦੇ ਨੇ। ਤਾਂ ਖੈਰ ਉਹਨਾਂ ਨੇ ਜਵਾਬ ਦਿੱਤਾ ਕਿ ਜੁਮੇ ਦੀ ਨਮਾਜ਼ ਤੋਂ ਪਹਿਲਾਂ ਕਿ ਬਾਅਦ ਦੇ ਵਿੱਚ, ਮਤਲਬ ਕਿ ਉਹਨਾਂ ਨੇ ਉਧਰ ਜੋੜ ਦਿੱਤਾ। ਬੜਾ ਇੰਟਰਸਟਿੰਗ ਕਮੈਂਟ ਸੀਗਾ ਉਹਨਾਂ ਦਾ ਵੀ। ਤਾਂ ਬਹਰਹਾਲ ਬਈ ਗੱਲ ਇਹ ਆ ਕਿ ਇਹ ਜਿਹੜੀ ਚੰਦਾ ਚੋਰੀ ਦੀ ਕਹਾਣੀ ਹੈ ਨਾ, ਇਹਦੇ ਚ ਭਾਜਪਾ ਸਰਕਾਰ ਦੋ ਪਾਸੇ ਘਿਰੀ ਪਈ ਆ ਗੁਰਪ੍ਰੀਤ। ਦੋ ਵੱਡੇ ਮੁੱਦੇ ਆ, ਇੱਕ ਯੂਪੀ ਦਾ, ਇੱਕ ਬਿਹਾਰ ਦਾ। ਬਿਹਾਰ ਦੇ ਵਿੱਚ ਕੀ ਹੋਇਆ ਕਿ ਜਿਹੜਾ ਭਾਰਤ ਭੂਸ਼ਣ ਤਿਵਾੜੀ ਮਾਰਿਆ ਇਹਨਾਂ ਨੇ, ਉਹ ਮੁੰਡਾ, ਬਈ ਉਹਦੇ ਮਾਮਲੇ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਘਿਰੀ ਪਈ ਆ ਭਾਜਪਾ, ਬਹੁਤ ਬੁਰੀ ਤਰ੍ਹਾਂ। ਤੇ ਕਿਉਂਕਿ ਉਹ ਤਿਵਾੜੀ ਸਮਾਜ ਤੋਂ ਹੈ, ਬ੍ਰਾਹਮਣ ਸਮਾਜ ਤੋਂ ਹੈ। ਬ੍ਰਾਹਮਣ ਸਮਾਜ ਤੁਹਾਨੂੰ ਪਤਾ ਹੀ ਹੈ ਭਾਜਪਾ ਤੇ ਟਿਕੀ ਉਹਨਾਂ ਦੀ ਕੋਰ ਵੋਟ ਤੇ ਆ, ਉਹਦੀ ਬੁਨਿਆਦ ਹੀ ਇਹ ਸੀਗੇ। ਵਿਚਾਰਧਾਰਾ ਦੇ ਵਿੱਚ ਵੀ ਉਹਨਾਂ ਦਾ ਬੜਾ ਵੱਡਾ ਹੱਥ ਆ। ਤਾਂ ਮਤਲਬ ਕਿ ਇਹ ਘਿਰ ਗਏ ਇਹਨਾਂ ਦੇ ਆਪਣੇ ਮੰਤਰੀ ਤੱਕ ਜਿਹੜੇ ਹੈ ਨਾ, ਉਹ ਉਸ ਐਨਕਾਊਂਟਰ ਤੇ ਬੋਲ ਰਹੇ। ਦੂਜੇ ਪਾਸੇ ਚੰਦਾ ਚੋਰੀ ਦਾ ਮਾਮਲਾ, ਉਹ ਸਿੱਧਾ ਜੁੜਦਾ ਜਾ ਕੇ ਤੁਸੀਂ ਯਾਦ ਕਰੋ ਨਾ, ਪ੍ਰਧਾਨ ਮੰਤਰੀ ਦੇ ਦਫ਼ਤਰ ਨਾਲ ਕਿੱਦਾਂ ਜੁੜਦਾ ਕਿ ਰਾਮ ਮੰਦਿਰ ਜਿਹੜਾ ਹੈ ਉਹਦਾ ਨਿਰਮਾਣ ਹੋਇਆ ਸੁਪਰੀਮ ਕੋਰਟ ਦੇ ਹੁਕਮ ਤੇ। ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਪਹਿਲਾਂ ਟਰਸਟ ਦਾ ਗਠਨ ਕਰੋ। ਟਰਸਟ ਦਾ ਗਠਨ ਕਿਸਨੇ ਕੀਤਾ? ਪ੍ਰਧਾਨ ਮੰਤਰੀ ਦਫ਼ਤਰ ਨੇ। ਚੰਪਤ ਰਾਏ ਨੂੰ ਚੇਅਰਮੈਨ ਲਾਇਆ। ਚੰਪਤ ਰਾਏ ਨੇ ਆਪਦਾ ਡਰਾਈਵਰ ਜਿਹੜਾ ਉਹ ਇਸ ਮਾਮਲੇ 'ਚ ਫਸਿਆ ਪਾਇਆ। ਉਹਦੇ ਆਪਦੇ ਹੋਰ ਰਿਸ਼ਤੇਦਾਰ, ਕੋਈ ਮੋਟਰਸਾਈਕਲ ਤੇ ਤੁਰਦਾ ਸੀਗਾ ਉਹ ਫੋਰਚੂਨਰ ਤੇ ਆ ਗਿਆ, ਕੋਈ ਕਿਰਾਏ ਦੇ ਮਕਾਨ 'ਚ ਰਹਿੰਦਾ ਸੀ, ਕੁਝ ਮਹੀਨਿਆਂ ਦੇ ਵਿੱਚ ਉਹਨੇ ਬੰਗਲਾ ਬਣਾ ਲਿਆ। ਮਤਲਬ ਕਿ ਕੁੱਲ ਮਿਲਾ ਕੇ ਕਹਿ ਲਈਏ ਕਿ ਹੁਣ ਯੋਗੀ ਕੋਲ ਵੀ, ਯੋਗੀ ਨੂੰ ਨਿਬੇੜਨਾ ਚਾਹੁੰਦੇ ਨੇ ਗੁਜਰਾਤ ਲੌਬੀ ਵਾਲੇ ਕਿ ਇਸ ਇਲੈਕਸ਼ਨ 'ਚ ਨਿਬੇੜ ਦਿਓ ਇਹਨੂੰ ਜੀ। ਤਾਂ ਪਰ ਦੂਸਰੇ ਪਾਸੇ ਹੁਣ ਯੋਗੀ ਆਦਿੱਤਿਆਨਾਥ ਨੂੰ ਵੀ ਇੱਕ ਮੌਕਾ ਮਿਲ ਗਿਆ, ਉਹ ਵੀ ਇਸ ਮਾਮਲੇ ਦੇ ਵਿੱਚ ਬੜਾ ਜ਼ੋਰ ਲਾ ਰਹੇ ਨੇ। ਤਾਂ ਚੰਦਾ ਚੋਰੀ ਇੱਕ ਐਸਾ ਵਿਵਾਦ ਬਣ ਗਿਆ ਜਿਹਦੀ ਆਪਾਂ ਵੇਖੀਏ ਕਿ ਇਸ ਵੇਲੇ ਜਿਹਦੀ ਗੂੰਜ ਪੂਰੇ ਇੰਡੀਆ 'ਚ ਪੈ ਰਹੀ ਆ। ਤੇ ਮੈਂ ਹੈਰਾਨ ਆ ਕਿ ਕੇਜਰੀਵਾਲ ਜਿਹੜੇ ਹੈਗੇ ਨੇ ਉਹ ਤੇ ਪੋਲੀਟੀਕਲ ਸਟੇਟਮੈਂਟ ਦੇ ਰਹੇ ਨੇ, ਜਾਣਾ ਵੀ ਉਹਨਾਂ ਨੇ, ਪਰ ਇਸ ਮਾਮਲੇ 'ਚ ਕਾਂਗਰਸ ਬਹੁਤ ਹੀ ਖਾਮੋਸ਼ੀ ਨਾਲ ਬੈਠੀ ਹੈ। ਇਹ ਬੜੀ ਵੱਡੀ ਗੱਲ ਆ। ਅਖਿਲੇਸ਼ ਬੋਲ ਰਹੇ ਨੇ, ਕੇਜਰੀਵਾਲ ਬੋਲ ਰਹੇ ਨੇ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਜੇ ਆਪਾਂ ਵੇਖੀਏ ਖਾਸ ਤੌਰ ਤੇ RSS ਦੀ, ਉਹਨਾਂ ਦੀ ਤੇ ਰਾਜਨੀਤੀ ਜਿਹੜੀ ਟਿਕੀ ਰਾਮ ਮੰਦਿਰ ਤੇ ਸੀ। ਪਹਿਲਾਂ ਪ੍ਰਾਣ ਪ੍ਰਤਿਸ਼ਠਾ ਵੀ ਅਧੂਰਾ ਮੰਦਿਰ ਉਹਦੀ, ਫਿਰ ਹੁਣ ਚੰਦਾ ਚੋਰੀ, ਤੀਸਰਾ ਜ਼ਮੀਨ ਦਾ ਮਾਮਲਾ ਉੱਥੋਂ ਨਿਕਲਿਆ ਹੋਇਆ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕਾਂਗਰਸ ਨੂੰ ਇੱਕ ਵੱਡਾ ਮੌਕਾ ਬਣਾ ਕੇ ਦੇ ਰਹੀਆਂ ਸੀ, ਪਰ ਸ਼ਾਇਦ ਇਹ ਵੀ ਸੋਚ ਕੇ ਥੋੜਾ ਜਿਹਾ ਝਿਜਕ ਕੇ ਚੱਲ ਰਹੇ ਨੇ ਕਿ ਅਖਿਲੇਸ਼ ਉੱਥੇ ਇਸ ਮੁੱਦੇ ਨੂੰ ਲੈ ਕੇ ਆਏ ਸੀ। ਅਖਿਲੇਸ਼ ਤੇ ਕਾਫੀ ਨੰਬਰ ਬਣ ਰਹੇ ਆ ਕਿ ਚਲੋ ਕੋਈ ਗੱਲ ਨਹੀਂ ਹੈ, ਇਹਨਾਂ ਦਾ ਬਣ ਦਿਓ ਜੀ। ਇਸ ਤੋਂ ਅੱਗੇ ਗੱਲ ਕਰੀਏ ਤਾਂ ਉੱਤਰਾਖੰਡ ਪਹੁੰਚਿਆ ਜੀ ਵਫਦ, ਕਿਸ ਵਫਦ ਦੀ ਗੱਲ ਹੋ ਰਹੀ ਹੈ ਇੱਥੇ? ਦੇਖੋ ਉੱਤਰਾਖੰਡ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਨਾ, ਨਿਹੰਗ ਸਿੰਘਾਂ ਦਾ ਜਿਹੜਾ ਟਕਰਾਅ ਹੋਇਆ ਸੀਗਾ ਤੇ ਉਸ ਤੋਂ ਬਾਅਦ ਜਿਹੜੀ ਇੱਕ ਪਾਸੜ ਕਾਰਵਾਈ ਹੋਈ ਆ, ਉਹਨੂੰ ਲੈ ਕੇ ਰੋਸ ਹੈਗਾ। ਤੇ ਵਫਦ ਦੇ ਵਿੱਚ MP ਸਰਬਜੀਤ ਸਿੰਘ ਖਾਲਸਾ ਤੇ ਇਆਲੀ ਸਾਹਿਬ ਇਹ ਗਏ ਨੇ। ਇਸ ਤੋਂ ਇਲਾਵਾ ਆਪਾਂ ਵੇਖਿਆ ਕਿ ਧਾਮੀ ਸਾਹਿਬ ਹੋਰਾਂ ਤੋਂ ਲੈ ਕੇ ਮੁੱਖ ਮੰਤਰੀ ਤੱਕ ਇਨਵੋਲਵ ਹੋ ਚੁੱਕੇ ਨੇ। ਮੁੱਖ ਮੰਤਰੀ ਨੇ ਵੀ ਉੱਥੋਂ ਦੇ ਹਮ ਰੁਤਬਾ ਜਿਹੜੇ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਕਿਹਾ ਕਿ ਬਈ ਇੱਕ ਪਾਸੜ ਕਾਰਵਾਈ ਜਿਹੜੀ ਆ ਕਿਉਂ ਕੀਤੀ ਗਈ ਆ। ਤਾਂ ਹੁਣ ਦੂਜੇ ਪਾਸੇ ਇੱਕ ਗੁਰੂ ਘਰ ਦੇ ਵਿੱਚ ਜਿਹੜੇ ਨਿਹੰਗ ਸਿੰਘ ਵੜੇ ਆ, ਜਿਹਨੂੰ ਕਥਿਤ ਕਬਜ਼ਾ ਕਿਹਾ ਗਿਆ ਮੀਡੀਆ ਦੇ ਵਿੱਚ, ਉਹ ਵੀ ਅੱਜ ਦਿਨ ਭਰ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇੱਧਰ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਰੋਸ ਹੈ। ਰੋਸ ਇਸ ਗੱਲ ਨੂੰ ਲੈ ਕੇ ਹੈ ਕਿ ਜਿਸ ਤਰ੍ਹਾਂ ਉੱਥੇ ਲੰਗਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਪੂਰੀ ਕੌਮ ਨੂੰ ਟਾਰਗੇਟ ਕੀਤਾ ਜਾ ਰਿਹਾ, ਤੇ ਮਤਲਬ ਕਿ ਇੱਕ ਨੈਰੇਟਿਵ ਬੁਣਿਆ ਜਾ ਰਿਹਾ ਪੂਰਾ ਸਿੱਖਾਂ ਦੇ ਅਗੇਂਸਟ। ਤਾਂ ਉਹਦੇ ਵਿੱਚ ਕੀ ਹੈ ਕਿ ਰੋਹ ਹੈ ਵੀ ਚਲੋ ਠੀਕ ਹੈ ਯਾਰ, ਕਿਸੇ ਦੀ ਗਲਤੀ ਹੋ ਸਕਦੀ ਹੈ। ਇਹ ਉਹੀ ਲੋਕ ਹੈ ਜਿਨ੍ਹਾਂ ਨੇ ਹਰਿਆਣਵੀ ਵੀ ਕੁੱਟੇ ਸਨ ਉੱਥੇ ਪਹਾੜੀਆਂ ਨੇ। ਤਾਂ ਹਰਿਆਣਾ ਵੀ ਇਹਨਾਂ ਦੇ ਨਾਲ ਮਤਲਬ ਕਿ ਪੂਰਾ ਆਡਾ ਲਾ ਕੇ ਚੱਲ ਰਿਹਾ ਸੀ ਪਿਛਲੇ ਕੁਝ ਹਫ਼ਤਿਆਂ ਦੀ ਗੱਲ ਆ। ਤਾਂ ਹੁਣ ਹੋ ਸਕਦਾ ਕੋਈ ਕਿਸੇ ਤੋਂ ਗਲਤੀ ਹੋਈ ਹੋਵੇ, ਪਹਿਲ ਹੋਈ ਹੋਵੇ, ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਕਿਸੇ ਦੇ ਮਜ਼ਹਬ ਨੂੰ ਤੁਸੀਂ ਟਾਰਗੇਟ ਕਰੋ, ਕਿਸੇ ਦੇ ਤੁਸੀਂ ਮਤਲਬ ਕਿ ਚੈਰਿਟੀ ਨੂੰ, ਕਿਸੇ ਦੀ ਸੇਵਾ ਨੂੰ ਤੁਸੀਂ ਥੋੜੀ ਤਾਕਤ ਤੇ ਰੱਖ ਸਕਦੇ ਹੋ।
ਤੇ ਕੁਝ ਬੰਦੇ ਬਿਲਕੁਲ। ਸਾਡੇ ਹੈਗੇ ਆ, ਉਹ ਐਵੇਂ ਊਤ-ਪੁਣੇ ਦੇ ਵਿੱਚ ਮਤਲਬ ਕਿ ਉਸੇ ਨੈਰੇਟਿਵ ਦਾ ਹਿੱਸਾ ਬਣ ਜਾਂਦੇ ਆ। ਇਹ ਕੱਟੜ ਨੇ ਫਲਾਣ ਢਮਕਾ, ਤੇ ਮੈਂ ਕਿਹਾ ਕਿ ਹਰਿਆਣੇ ਵਾਲੇ ਕਿੰਨੇ ਕੁ ਫਿਰ ਕੱਟੜ ਸੀ? ਕੁੱਟ-ਕੁੱਟ ਕੇ ਉਹਨਾਂ ਜੀ, ਦੀਆਂ ਕਾਰਾਂ ਤੋੜਤੀਆਂ ਸਨ ਇਹਨਾਂ ਨੇ। ਆਹ ਥੋੜੇ ਹਫ਼ਤੇ ਪਹਿਲਾਂ ਦੀ ਗੱਲ ਆ। ਇਸ ਕਰਕੇ ਇਹ ਕਾਫੀ ਮੁੱਦਾ ਜਿਹੜਾ ਉਹ ਭਖਿਆ ਹੋਇਆ ਹੈ। ਤਾਂ ਗੁਰਪ੍ਰੀਤ, ਉਮੀਦ ਕਰ ਸਕਦੇ ਹਾਂ ਕਿ ਵਫ਼ਦ ਗਏ ਨੇ, ਜਿਵੇਂ ਤਾਰਾਂ ਖੜਕੀਆਂ ਨੇ, ਹੋ ਸਕਦਾ ਕੋਈ ਮਸਲਾ ਤਣ-ਪੱਤਰ ਲੱਗ ਜਾਵੇ ਜੀ। ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ।